ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 31 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਇੱਕ ਜੱਜ ਨੇ, ਜਿਹੜਾ ਫੈਡਰਲ ਜੱਜ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜੋ ਵਾਲਰੂਮ ਬਣਾਉਣਾ ਹੈਗਾ ਆ ਵਾਈਟ ਹਾਊਸ ਦੇ ਨਾਲ ਈਸਟ ਵਿੰਗ ਦੇ ਵਿੱਚ $400 ਮਿਲੀਅਨ ਜਿਹਤੇ ਖਰਚਣਾ, ਉਹਦੇ ਉੱਤੇ ਰੋਕ ਲਾ ਦਿੱਤੀ ਹੈਗੀ ਆ। ਜੱਜ ਸਾਹਿਬ ਨੇ ਇਹ ਕਿਹਾ ਆ ਵੀ ਲਿਓਨ, ਜਿਨ੍ਹਾਂ ਦਾ ਨਾਮ ਪ੍ਰੈਜ਼ੀਡੈਂਟ ਜਾਰਜ W ਬੁਸ਼ ਉਹਨਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ। ਉਹ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈਗੀ ਆ, ਇਹ ਸਿਰਫ ਕਾਂਗਰਸ ਹੀ ਉਸ ਨੂੰ ਜਿਹੜੀ ਪਾਸ ਕਰ ਸਕਦੀ ਹੈਗੀ ਆ। ਸੋ ਲਿਓਨ ਨੇ ਆਪਣੇ ਡਿਸੀਜਨ ਦੇ ਵਿੱਚ ਇਹ ਕਿਹਾ ਵੀ ਜੋ ਟਰੰਪ ਹੋਣੀ ਆ, ਉਹਨਾਂ ਨੇ ਲਾ ਮੇਕਰਸ ਤੋਂ ਕਿਸੇ ਤਰ੍ਹਾਂ ਦਾ ਅਪਰੂਵਲ ਨਹੀਂ ਲਿਆ ਤੇ ਇਸ ਐਡੇ ਵੱਡੇ ਪ੍ਰੋਜੈਕਟ ਦੇ ਲਈ ਅਨਲੈਸ ਕਾਂਗਰਸ ਇਸ ਨੂੰ ਜਿਹੜਾ ਅਪਰੂਵ ਕਰਦੀ ਆ, ਤਦ ਤੱਕ ਇਹ ਬਣਨਾ ਨਹੀਂ ਚਾਹੀਦਾ ਹੈਗਾ। ਟਰੰਪ ਹੋਣੀ ਖੁਦ ਸਾਬਕਾ ਰੀਅਲ ਸਟੇਟ ਡਿਵੈਲਪਰ ਰਹੇ ਹੈਗੇ ਆ ਤੇ ਉਹ ਸੋਚਦੇ ਆ ਵੀ ਮੈਂ ਬਹੁਤ ਵਧੀਆ ਜਿਹੜਾ ਆ ਇਸ ਨੂੰ ਬਣਾ ਸਕਦਾ ਆ ਤੇ ਇਹਦੇ ਲਈ ਜਿਹੜੇ ਪੈਸੇ ਆ ਉਹ ਵੀ ਡੋਨਰਸ ਤੋਂ ਹੀ ਇਕੱਠੇ ਕਰਨੇ ਆ, ਵੀ ਲੋਕਾਂ ਦੇ ਟੈਕਸ ਤੋਂ ਇਹਦੇ ਤੇ ਜਿਹੜਾ ਪੈਸੇ ਨਹੀਂ ਲਾਣੇ ਹੈਗੇ। ਜੀ, ਸੋ ਜਿਹੜੇ ਕ੍ਰਿਟਿਕ ਆ ਉਹ ਇਹ ਕਹਿ ਰਹੇ ਆ ਵੀ ਜਿਨ੍ਹਾਂ ਨੇ $400 ਮਿਲੀਅਨ ਡੋਨਰਸ ਨੇ ਦੇਣਾ, ਉਹਨਾਂ ਨੇ ਉਹਦੇ ਬਦਲੇ ਲੈਣਾ ਕੀ ਆ ਉਸ ਚੀਜ਼ ਨੂੰ ਲੈ ਕੇ। ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣਾਂ ਨੂੰ ਲੌਬੀ ਕੀਤਾ ਜਾਂਦਾ ਆ ਲੋਕਾਂ ਨੂੰ ਪਾਰਡਨ ਕਰਨ ਦੇ ਲਈ, ਜਿਨ੍ਹਾਂ ਨੇ ਮੈਡੀਕੇਅਰ ਦਾ ਫਰਾਡ ਜਾਂ ਹੌਸਪਿਸ ਦਾ ਫਰਾਡ ਜਾਂ ਹੋਰ ਕਈ ਕੀਤੇ ਹੁੰਦੇ। ਰੀਸੈਂਟਲੀ ਟਰੰਪ ਹੁਣਾਂ ਨੇ ਕਈਆਂ ਨੂੰ ਜਿਹੜਾ ਉਹ ਛੱਡਿਆ ਵੀ ਜਿਹੜਾ ਇਸ ਦੇ ਵਿੱਚ ਹੈਗਾ ਆ। ਚਲੋ ਉਹ ਇੱਕ ਡਿਫਰੈਂਟ ਐਂਗਲ ਆ, ਪਰ ਇਸ ਦੇ ਵਿੱਚ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ $400 ਮਿਲੀਅਨ ਦਾ ਬਾਲਰੂਮ ਆ ਮਸਟ ਸਟਾਪ ਬਿਕਾਜ਼ ਨੋ ਲਾ ਕਮਸ ਕਲੋਜ਼ ਟੂ ਗਿਵਿੰਗ Trump legal authority to build such a structure at White House without authorization of Congress। ਜਿੱਦਾਂ ਹਰਜੋਤ ਜੀ ਨੇ ਪੰਜਾਬੀ ਚ ਇਸ ਨੂੰ ਜਿਹੜਾ ਉਹ ਐਕਸਪਲੇਨ ਕੀਤਾ ਹੈਗਾ। ਨੈਸ਼ਨਲ ਟਰਸਟ ਫਾਰ ਹਿਸਟੋਰਿਕ ਜਿਹੜੇ ਪ੍ਰੀਜ਼ਰਵੇਸ਼ਨ, ਉਹਨਾਂ ਨੇ ਸੂ ਕੀਤਾ ਸੀਗਾ ਟਰੰਪ ਹੁਣਾਂ ਦੇ ਉਲਟ ਇਸ ਪ੍ਰੋਜੈਕਟ ਨੂੰ ਰੋਕਣ ਦੇ ਲਈ। ਵਾਈਟ ਹਾਊਸ ਨੇ ਆਲਰੇਡੀ ਇਸ ਦੇ ਉਲਟ ਅਪੀਲ ਜਿਹੜੇ ਆ, ਆਰਡਰ ਦੇ ਉਲਟ ਜਿਹੜੀ ਅਪੀਲ ਆ ਉਹ ਦਰਜ ਕਰਾ ਦਿੱਤੀ ਆ। ਸੋ ਦੇਖਦੇ ਹਾਂ ਵੀ ਇਸ ਤੋਂ ਉਤਲੀ ਅਦਾਲਤ ਦੇ ਵਿੱਚ ਕੀ ਜਿਹੜਾ ਉਹ ਆਵੇਗਾ। ਈਸਟ ਵਿੰਗ ਨੂੰ ਆਲਰੇਡੀ ਜਿਹੜਾ ਉਹ ਢਾਹ ਦਿੱਤਾ ਗਿਆ ਸੀਗਾ, ਜਿਸ ਨੂੰ ਢਾਉਣ ਤੋਂ ਬਾਅਦ 'ਚ 90,000 ਸਕੁਅਰ ਫੁੱਟ ਜਿਹੜਾ ਬਾਲਰੂਮ ਵੱਡਾ ਜਿਹੜਾ ਬਾਲਰੂਮ ਆ ਉਹ ਬਣਾਉਣਾ ਸੀਗਾ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਡੋਨੇਸ਼ਨਸ ਆਉਣੀਆਂ ਸੀ ਬਿਜ਼ਨਸ ਤੇ ਪ੍ਰਾਈਵੇਟ ਡੋਨਰਸ ਦੇ ਵੱਲੋਂ। ਜੱਜ ਲਿਓਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਹੁੰਦਾ ਆ US ਦਾ, ਉਹ ਵਾਈਟ ਹਾਊਸ ਦਾ ਜਿਹੜਾ ਸਟੂਵਰਡ ਆ, ਰਾਖਾ ਹੁੰਦਾ ਆ, ਤੇ ਜਿਹੜੀਆਂ ਫਿਊਚਰ ਜਨਰੇਸ਼ਨ ਆਫ ਫਸਟ ਫੈਮਲੀਜ਼ ਹੁੰਦੀਆਂ ਆ ਉਹ ਉਹਨਾਂ ਦਾ ਰਾਖਾ ਜਿਹੜਾ ਹੁੰਦਾ, ਸਟੂਵਰਡ ਹੁੰਦਾ, ਵੀ ਉਹਦੀ ਦੇਖ ਰੇਖ ਕਰਦਾ ਉਨੇ ਟਾਈਮ ਦੇ ਲਈ ਜਿੰਨਾ ਚਿਰ ਉਹ ਸੱਤਾ 'ਚ ਆ, ਵੀ ਉਹ ਓਨਰ ਨਹੀਂ ਹੁੰਦਾ, ਵੀ ਆਪਣੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਇਵੇਂ ਜਿਹੜਾ ਉਹ ਮਰਜ਼ੀਆਂ ਜਿਹੜੀਆਂ ਉਹ ਕਰਨ। ਸੋ ਇਸ 'ਚ ਇਹ ਜਿਹੜਾ ਉਹ ਤਰਕ ਦਿੰਦੇ ਹੋਏ ਜੱਜ ਨੇ ਜਿਹੜਾ ਇਹਨਾਂ ਦਾ ਬਾਲਰੂਮ ਆ ਉਸ ਇਹਨਾਂ ਦੇ ਪ੍ਰੋਜੈਕਟ ਦੇ ਉੱਤੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਆ। ਜੀ,
ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਇਰਾਨ ਦੇ ਵਿੱਚ ਜਿਹੜਾ ਮਿਲਟਰੀ ਐਕਸ਼ਨ ਆ ਉਹ 2-3 ਵੀਕ ਦੇ ਵਿੱਚ ਖਤਮ ਹੋ ਜਾਊਗਾ। ਇਹਦੇ ਸੰਬੰਧ ਦੇ ਵਿੱਚ ਕੱਲ ਉਹ ਇੱਕ ਸ਼ਾਮ ਨੂੰ ਜਿਹੜਾ 9 ਵਜੇ ਦੇ ਕਰੀਬ ਈਸਟਰਨ ਸਟੈਂਡਰਡ ਟਾਈਮ ਤੇ ਆਪਣਾ ਐਡਰੈਸ ਵੀ ਕਰਨਗੇ ਨੇਸ਼ਨ ਨੂੰ ਕਿ ਕੀ ਕਰਨ ਜਾ ਰਹੇ ਹੈਗੇ ਆ। ਇਸ ਟਾਈਮ ਦੇ ਉੱਤੇ ਐਵਰੇਜ ਨੈਸ਼ਨਲ ਐਵਰੇਜ ਗੈਸ ਜਿਹੜੀ ਆ $4 ਪਰ ਗੈਲਨ ਆ, ਪਰ ਕੈਲੀਫੋਰਨੀਆ ਦੇ ਵਿੱਚ $5.5 ਦੇ ਕਰੀਬ ਐਵਰੇਜ ਆਪਾਂ ਕਹਿ ਸਕਦੇ ਹੈਗੇ ਆ। ਡੀਜ਼ਲ ਜਿਹੜਾ ਆ ਉਹ $7 ਦੇ ਲਾਗੇ ਛਾਗੇ ਪਹੁੰਚ ਚੁੱਕਾ ਹੈਗਾ ਆ। ਟਰੰਪ ਉਹਨਾਂ ਨੇ ਇਸ ਵਾਰੀ ਇਹ ਜ਼ਰੂਰ ਕਿਹਾ ਵੀ ਹੁਣ ਸਾਨੂੰ ਜਿਹੜਾ ਸਟੇਟ ਆਫ ਹਾਰਮੂਜ਼ ਆ ਉਹਦਾ ਕੋਈ ਫਿਕਰ ਨਹੀਂ ਹੈ। ਅਸੀਂ ਉਹਦੇ ਤੇ ਡੀਲ ਬਣਾਏ ਤੋਂ ਬਿਨਾਂ ਵੀ ਇਰਾਨ ਨੂੰ ਛੱਡ ਸਕਦੇ ਹੈਗੇ ਆ। ਜੇ ਫਰਾਂਸ ਜਾਂ ਹੋਰ ਮੁਲਕਾਂ ਨੇ ਉੱਥੋਂ ਤੇਲ ਲੈ ਕੇ ਜਾਣਾ, ਉਹ ਸਿੱਧੇ ਆਪ ਹੀ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਨ, ਕਿਉਂਕਿ ਉਹਨਾਂ ਨੇ ਸਾਡਾ ਜਿਹੜਾ ਸਾਥ ਆ ਇਸ ਲੜਾਈ ਦੇ ਵਿੱਚ ਨਹੀਂ ਦਿੱਤਾ ਹੈਗਾ। ਵਾਈਟ ਹਾਊਸ ਨੇ ਇਹ ਕਿਹਾ ਵੀ ਉਹ ਨੇਸ਼ਨ ਨੂੰ ਬੋਲਣਗੇ, ਸਪੀਕ ਟੂ ਦਾ ਨੇਸ਼ਨ 9 PM ਈਸਟਰਨ ਸਟੈਂਡਰਡ ਟਾਈਮ ਕੱਲ ਨੂੰ। ਜੀ, ਉਧਰ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਕਿਹਾ ਵੀ ਟਰੰਪ ਹੁਣੇ ਜਿੰਨੇ ਮਰਜ਼ੀ ਬੇਇੱਜ਼ਤੀ ਕਰੀ ਜਾਣ ਜਾਂ ਇਦਾਂ ਜਿਹੜਾ ਕਹੀ ਜਾਣ, ਕਹਿੰਦਾ ਵੀ ਮੈਂ ਆਪਣੇ ਮੁਲਕ ਦੇ ਜਿਹੜੇ ਨੌਜਵਾਨ ਆ ਇਸ ਲੜਾਈ ਦੇ ਵਿੱਚ ਮਰਨ ਲਈ ਨਹੀਂ ਘੱਲ ਸਕਦਾ ਹੈਗਾ, ਜਦੋਂ ਖਾਸ ਕਰਕੇ ਜਿਹੜੀ ਲੜਾਈ ਆ ਐਸਕਲੇਸ਼ਨ ਆ ਉਹ ਤੁਸੀਂ ਖੁਦ ਜਿਹੜੀ ਉਹ ਕੀਤੀ ਹੋਵੇ। ਸੋ ਆਪਾਂ ਦੇਖ ਰਹੇ ਹਾਂ ਵੀ ਯੂਰਪ ਵਾਲੇ ਵੀ ਸਖਤ ਸਟੈਂਡ ਜਿਹੜੇ ਲਈ ਜਾ ਰਹੇ ਆ। ਇਟਲੀ ਵਾਲਿਆਂ ਦਾ ਵੀ ਆਪਾਂ ਸਵੇਰੇ ਦੱਸਿਆ ਵੀ ਆਪਣੇ ਜਿਹੜੀ ਹਵਾਈ ਸਪੇਸ ਆ, 에ਅਰ ਸਪੇਸ ਆ, ਉਸ ਨੂੰ ਨਾ ਵਰਤਣ ਦੀ ਜਿਹੜੀ ਗੱਲ ਆ ਉਹ ਆਖ ਰਹੇ ਹੈਗੇ ਆ। ਸੋ ਇਹ ਐਂਗਲ ਕਿਹੜੇ ਪਾਸੇ ਨੂੰ ਅੱਗੇ ਵੱਧ ਰਿਹਾ ਹੈ। ਸੋ ਦੁਨੀਆ ਦੇ ਵਿੱਚ ਬਹੁਤ ਵੱਡੇ ਜਿਹੜੇ ਸ਼ਿਫਟ ਆ ਉਹ ਆ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਚਾਰਲੀ ਕਰਕ ਜਿਸ ਦਾ ਕਤਲ ਹੋਇਆ ਸੀ, ਅਸੈਸੀਨੇਸ਼ਨ ਹੋਈ ਸੀ ਇੱਕ ਯੂਨੀਵਰਸਿਟੀ ਦੇ ਵਿੱਚ ਜਦ ਉਹ ਆਪਣਾ ਜਿਹੜਾ ਪ੍ਰੋਗਰਾਮ ਕਰ ਰਿਹਾ ਸੀ, ਉਸ ਦਰਮਿਆਨ ਜਿਸ ਬੰਦੇ ਨੂੰ ਫੜਿਆ ਗਿਆ ਸੀਗਾ ਇਸ ਕਥਿਤ ਕਤਲ ਦੇ ਮਾਮਲੇ 'ਚ, ਟਾਇਲਰ ਰੋਬਿਨਸਨ, ਉਸ ਦੀ ਬਾਬਤ ਹੁਣ ਇਹ ਚੀਜ਼ ਪਤਾ ਲੱਗੀ ਹੈ। ਕਹਿੰਦੇ ਵੀ ਜਿਹੜੀ ਰਾਈਫਲ ਉਸ ਸੀਨ ਤੋਂ ਫੜੀ ਗਈ ਸੀਗੀ, ਜਿਹੜਾ ਐਨਾਲਿਸਿਸ ਕੀਤਾ ਗਿਆ ਜਿਹੜੀ ਗੋਲੀ ਚਾਰਲੀ ਕਰਕ ਤੇ ਲੱਗੀ ਆ, ਉਹ ਕਹਿੰਦੇ ਵੀ ਕਨਕਲੂਸਿਵ ਨਹੀਂ ਆ, ਵੀ ਪੁਸ਼ਟ ਤੌਰ ਦੇ ਉੱਤੇ, ਪੱਕੇ ਤੌਰ ਦੇ ਉੱਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਸੇ ਰਾਈਫਲ ਤੋਂ ਜਿਹੜੀ ਗੋਲੀ ਆ ਉਹ ਚੱਲੀ ਜਿਹੜੀ ਹੋਵੇ। ਆਲਰੇਡੀ ਜਦੋਂ ਤੋਂ ਚਾਰਲੀ ਕਰਕ ਦਾ ਕਤਲ ਜਿਹੜਾ ਹੋਇਆ ਆ, ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਥਿਊਰੀਜ਼ ਆ ਉਹ ਸਾਹਮਣੇ ਆ ਰਹੀਆਂ। ਕਈ ਤਾਂ ਜਿਹੜਾ ਸਿੱਧਾ ਹੀ ਇਸ਼ਾਰਾ ਆ ਉਸ ਦੀ ਵਾਈਫ ਦੇ ਵੱਲ ਨੂੰ ਵੀ ਕਰਦੇ ਜਿਹੜਾ ਉਹ ਹੈਗੇ ਆ ਵੀ ਬੜੀ ਜਲਦੀ ਜਿਹੜੀ ਆ ਉਹ ਆਪਣੇ ਘਰ ਵਾਲੇ ਦੀ ਮੌਤ ਤੋਂ ਵੀ ਉੱਭਰ ਕੇ ਆ ਗਈ। ਆਤਿਸ਼ਬਾਜ਼ੀਆਂ ਦੇ ਵਿੱਚ ਉਹਨੇ ਕਈ ਜਿਹੜੇ ਸ਼ੋਅ ਜਿਹੜੇ ਉਹ ਕਰ ਦਿੱਤੇ, ਹੋਰ ਵੀ ਕਾਫੀ ਕੁਝ ਜਿਹੜਾ ਉਹ ਸਵਾਲ ਆ ਰਿਹਾ ਆ। ਹੁਣ ਟਾਇਲਰ ਰੋਬਿਨਸਨ ਦੀ ਜਿਹੜੀ ਡਿਫੈਂਸ ਟੀਮ ਆ ਉਹ ਇਹ ਕਹਿ ਰਹੀ ਆ ਵੀ ਅਸੀਂ ਇਸ ਐਨਾਲਿਸਿਸ ਦੀ ਵਰਤੋਂ ਕਰਕੇ ਉਸ ਦੇ ਉੱਤੇ ਲਾਏ ਗਏ ਜਿਹੜੇ ਦੋਸ਼ ਆ ਉਸ ਦੇ ਵਿੱਚੋਂ ਉਸ ਨੂੰ ਬਰੀ ਜਿਹੜਾ ਉਹ ਕਰਵਾਉਣ ਬਾਰੇ ਸੋਚ ਰਹੇ ਆ, ਕਲੀਅਰ ਜਿਹੜਾ ਉਸ ਨੂੰ ਕਰਾਵਾਂਗੇ। ਪਰ ਜਿਹੜੇ ਪ੍ਰੋਸੀਕਿਊਟਰਸ ਆ ਉਹ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਇਨਫ ਐਵੀਡੈਂਸ ਹੈਗਾ ਆ, ਵੀ ਇਨਫ ਜਿਹੜੇ ਆ ਕਾਫੀ ਸਬੂਤ ਹੈਗੇ ਆ ਜਿਹਦੇ ਨਾਲ ਇਹ ਜਿਹੜਾ ਕਤਲ ਦਾ ਮਾਮਲਾ ਆ ਉਸ ਨੂੰ ਟਰਾਇਲ ਦੇ ਵਿੱਚ ਲਿਜਾਇਆ ਜਾ ਸਕਦਾ ਆ। ਫੈਡਰਲ ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰ ਆਰਮ ਤੇ ਐਕਸਪਲੋਸਿਵ, ਜਿਹਨੂੰ ATF ਆਖਿਆ ਜਾਂਦਾ ਹੈ, ਉਹਨਾਂ ਨੇ ਕਿਹਾ ਵੀ ਕਨਕਲੂਸਿਵਲੀ ਅਸੀਂ ਕਨੈਕਟ ਨਹੀਂ ਕਰ ਸਕਦੇ ਇਹ ਜਿਹੜੀ ਬੁਲਟ ਫਰੈਗਮੈਂਟ ਆ ਜੋ ਰਿਕਵਰ ਕੀਤੀ ਗਈ ਸੀ ਚਾਰਲੀ ਕਰਕ ਦੀ ਆਟੋਪਸੀ ਦੇ ਵਿੱਚੋਂ, ਜਿਹੜੀ ਰਾਈਫਲ ਉਸ ਟਾਈਮ ਦੇ ਉੱਤੇ ਟਾਇਲਰ ਰੋਬਿਨਸਨ ਨੂੰ ਲੈ ਕੇ ਜਿਹੜੀ ਉਹ ਲੱਭੀ ਸੀਗੀ, ਉਸ ਦੇ ਨਾਲ ਜਿਹੜੀ ਉਹ ਲੱਭੀ ਸੀਗੀ। ATF ਦੀ ਜਿਹੜੇ ਬੁਲਟ ਐਨਾਲਿਸਿਸ ਰਿਪੋਰਟ ਆ ਉਹ ਪ੍ਰਾਈਵੇਟ ਰੱਖੀ ਗਈ ਆ, ਪਰ ਅਟਰਨੀਜ਼ ਨੇ ਜਿਹੜਾ ਉਹ ਕਿਹਾ ਹੈ ਜਿਹੜੇ ਕੁਛ ਸਨਿਪਟ ਪਬਲਿਕ ਫਾਈਲਿੰਗ ਦੇ ਵਿੱਚ ਸਾਹਮਣੇ ਆਏ ਆ ਜੋ ਇਹ ਦਰਸਾਉਂਦੇ ਆ ਵੀ ਇਹ ਜਿਹੜੇ ਨਤੀਜੇ ਆ ਉਹ ਸਿੱਟਾ ਭਰਪੂਰ ਨਹੀਂ ਰਹੇ ਹੈਗੇ, ਬੇਸਿੱਟਾ ਨਿਕਲੇ ਆ, ਕਨਫਰਮ ਜਿਹੜਾ ਉਹ ਨਹੀਂ ਕੀਤਾ ਜਿਹੜਾ ਉਹ ਜਾ ਸਕਦਾ। ਸੋ ਇਸ ਦੇ ਨਾਲ ਹੁਣ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਵਿਵਾਦ ਆ ਉਹ ਅੱਗੇ ਵਧੇਗਾ ਵੀ ਕੀ ਚਾਰਲੀ ਕਰਕ ਨੂੰ ਮਰਵਾਉਣ ਵਾਲੇ ਕਿਹੜੇ ਲੋਕ ਨੇ ਤੇ ਫਸਾ ਜਿਹੜਾ ਆ ਉਸ ਨੂੰ ਕਿਸੇ ਹੋਰ ਨੂੰ ਕੀ ਬਲੀ ਦਾ ਬੱਕਰਾ ਜਿਹੜਾ ਇਸ ਦੇ ਵਿੱਚ ਬਣਾਇਆ ਜਾ ਰਿਹਾ ਆ। ਬਹੁਤ ਸਾਰੇ ਜਿਹੜੇ ਮਾਗਾ ਦੇ ਸਪੋਰਟਰ ਸੀਗੇ ਉਹ ਵੀ ਇਸ ਚੀਜ਼ ਨੂੰ ਲੈ ਕੇ ਪਹਿਲਾਂ ਹੀ ਵੰਡੇ ਹੋਏ ਸੀ ਚਾਰਲੀ ਕਰਕ ਦੀ ਅਸੈਸੀਨੇਸ਼ਨ ਤੋਂ ਬਾਅਦ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੇਲ ਇਨ ਬੈਲਟਸ ਨਹੀਂ ਹੋ ਸਕਦੇ ਹੈਗੇ। ਐਕਸਪਰਟਸ ਇਹ ਕਹਿ ਰਹੇ ਆ ਵੀ ਇਹ ਜੋ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ ਅਥਾਰਟੀ ਹੈ ਨਹੀਂ ਹੈਗੀ। ਟਰੰਪ ਉਹਨਾਂ ਨੇ ਅੱਜ ਓਵਲ ਆਫਿਸ ਦੇ ਵਿੱਚ ਇਹ ਕਿਹਾ ਵੀ ਜਿਹੜਾ ਉਹਨਾਂ ਦਾ ਆਰਡਰ ਆ ਇਹ ਫੂਲ ਪ੍ਰੂਫ ਹੈਗਾ ਆ ਤੇ ਇਹ ਮੇ ਔਰ ਮੇ ਨਾਟ ਬੀ ਟੈਸਟਡ ਇਨ ਦਾ ਕੋਰਟ। ਪਰ ਇਲੈਕਸ਼ਨ ਐਕਸਪਰਟਸ ਇਹ ਕਹਿ ਰਹੇ ਆ ਵੀ ਇਹ ਜੋ ਆਰਡਰ ਆ ਅਨਕਨਸਟੀਟਿਊਸ਼ਨਲ ਆ
ਤੇ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਵੋਟਿੰਗ ਰਾਈਟ ਅਟਾਰਨੀਜ਼ ਆ ਉਹਨਾਂ ਨੇ ਕਿਹਾ ਵੀ ਅਸੀਂ ਸੂ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਵੀ 1 ਸਾਲ ਪਹਿਲਾਂ ਇੱਕ ਐਗਜ਼ੀਕਿਊਟਿਵ ਆਰਡਰ ਇਲੈਕਸ਼ਨ ਦੇ ਸੰਬੰਧ ਵਿੱਚ ਜਾਰੀ ਕੀਤਾ ਸੀ ਟਰੰਪ ਉਹਨਾਂ ਨੇ, ਜਿਸ ਨੂੰ ਫੈਡਰਲ ਜੱਜਸ ਨੇ ਬਲੌਕ ਕਰ ਦਿੱਤਾ ਹੈਗਾ। ਕਨਸਟੀਟਿਊਸ਼ਨ ਇਹ ਕਹਿੰਦਾ ਆ ਵੀ ਟਾਈਮਸ, ਪਲੇਸਿਸ ਤੇ ਮੈਨਰ ਜੋ ਫੈਡਰਲ ਇਲੈਕਸ਼ਨਸ ਆ ਉਹ ਇੰਡੀਵਿਜੂਅਲ ਸਟੇਟਸ ਡਿਟਰਮਨ ਕਰਦੀਆਂ ਆ ਵਿਦ ਕਾਂਗਰਸ ਏਬਲ ਟੂ ਇੰਟੈਕਟ ਚੇਂਜਸ। ਸੋ ਹਰ ਇੱਕ ਇੰਡੀਵਿਜੂਅਲ ਸਟੇਟ ਇਲੈਕਸ਼ਨ ਕਰਾਉਂਦੀ ਆ, ਕਾਂਗਰਸ ਉਹਦੇ ਵਿੱਚ ਚੇਂਜ ਕਰ ਸਕਦੀ ਆ। ਟਰੰਪ ਹੋਣੀ ਜਾਂ ਪ੍ਰੈਜ਼ੀਡੈਂਟ ਕੋਈ ਵੀ ਹੋਵੇ ਉਹ ਨਹੀਂ ਕਰ ਸਕਦਾ ਹੈਗਾ। ਟਰੰਪ ਹੋਣੀ ਬਹੁਤ ਲੰਬੇ ਸਮੇਂ ਤੋਂ ਕਹਿ ਰਿਹਾ ਵੀ ਬਹੁਤ ਵੱਡੀ ਜਿਹੜੀ ਹੇਰਾਫੇਰੀ ਹੁੰਦੀ ਆ ਵੋਟਾਂ ਦੇ ਵਿੱਚ, ਨਾਨ ਸਿਟੀਜ਼ਨ ਵੋਟਾਂ ਪਾ ਦਿੰਦੇ ਹੈਗੇ ਆ। ਇਸ ਆਰਡਰ ਦੇ ਮੁਤਾਬਕ ਉਹਨਾਂ ਨੇ ਹਦਾਇਤਾਂ ਦਿੱਤੀਆਂ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਤੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਜਿੰਨੇ ਵੀ ਚੀਫ ਇਲੈਕਸ਼ਨ ਆਫੀਸ਼ੀਅਲਸ ਆ ਹਰ ਸਟੇਟ ਦੇ, ਉਹਨਾਂ ਨੂੰ ਕਹੋ ਵੀ ਇੱਕ ਪੂਰੀ ਦੀ ਪੂਰੀ ਲਿਸਟ ਜਿਹੜੀ ਆ 18 ਈਅਰ ਤੋਂ ਓਲਡ ਜੋ ਵੀ ਸਿਟੀਜ਼ਨਸ ਹੈਗੇ ਆ, ਵੋਟਰਸ ਹੈਗੇ ਆ, ਉਹਨਾਂ ਦੀ ਪ੍ਰੋਵਾਈਡ ਕੀਤੀ ਜਾਵੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫੈਡਰਲ ਇਲੈਕਸ਼ਨ ਹੋਣੀਆਂ ਆ ਕਿਹੜੀ ਸਟੇਟ ਦੇ ਵਿੱਚ ਕਿਹੜੇ ਉਹ ਰੈਜ਼ੀਡੈਂਸ ਹੈਗੇ ਆ ਉਹ ਪੂਰਾ ਜਿਹੜਾ ਡਾਟਾ ਆ ਉਹ ਰੱਖਿਆ ਜਾਵੇ। ਜੀ, ਉਹ ਕਹਿੰਦੇ ਵੀ ਲਿਸਟਾਂ ਤਿਆਰ ਕਰੋ ਤੇ ਬਾਏ ਸਿਟੀਜ਼ਨ ਬਾਏ ਸਟੇਟ, ਸਿਟੀਜ਼ਨਸ ਦੀ ਬਾਏ ਸਟੇਟ ਜਿਹੜੀ ਉਹ ਤਿਆਰ ਕਰੋ। ਤੇ USPS ਨੂੰ ਕਹਿੰਦੇ ਵੀ ਇਸ ਦੇ ਵਿੱਚ ਕਹਿਣਾ ਆ ਵੀ ਕੋਈ ਵੀ ਜਿਹੜੇ ਮੇਲ ਇਨ ਬੈਲਟ ਆ ਉਹ ਬਲੌਕ ਕਰ ਦਿੱਤੇ ਜਾਣ ਜਿਨ੍ਹਾਂ ਦਾ ਨਾਮ ਇਸ ਲਿਸਟ ਦੇ ਉੱਤੇ ਨਾ ਹੈ, ਜੇ ਨਾ ਹੋਵੇ ਤਾਂ। ਸੋ ਇਹ ਹੁਣ ਫੈਡਰਲਿਜ਼ਮ ਦੇ ਉੱਤੇ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਚੁਣੌਤੀ ਆ ਜਾਊਗੀ। ਜਿੱਦਾਂ ਤੁਸੀਂ ਦੱਸਿਆ ਵੀ ਇਹ ਸਟੇਟ ਦਾ ਸਬਜੈਕਟ ਆ, ਸਟੇਟ ਸਬਜੈਕਟ ਆ। ਇਲੈਕਸ਼ਨ ਜਿਹੜੀਆਂ ਕਰਵਾਉਣੀਆਂ ਕਿੱਦਾਂ ਕਰਵਾਉਂਦੇ, ਕਿਵੇਂ ਕਰਾਉਂਦੇ, ਹਰ ਇੱਕ ਨੂੰ ਆਪੋ ਆਪਣੇ ਸੂਬੇ ਨੇ ਜਿਹੜਾ ਉਹ ਰੱਖਿਆ ਆ। ਸੋ ਫੈਡਰਲ ਤੌਰ ਦੇ ਉੱਤੇ ਢਾਂਚਾ ਤਿਆਰ ਹੋ ਸਕੂਗਾ ਜਾਂ ਨਹੀਂ। ਉਹਨਾਂ ਨੇ ਕਿਹਾ ਵੀ ਜਿਹੜਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਆ ਉਹ ਰਿਕਾਰਡ ਮੇਨਟੇਨ ਕਰਦਾ ਆ ਇਸ ਚੀਜ਼ ਦੇ ਵਿੱਚ। ਤੇ ਇਸ ਦੇ ਨਾਲ DHS, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਸੇਵ ਪ੍ਰੋਗਰਾਮ ਆ, ਸਿਸਟੇਮੈਟਿਕ ਏਲੀਅਨ ਵੈਰੀਫਿਕੇਸ਼ਨ ਫਾਰ ਐਂਟਾਈਟਲਮੈਂਟਸ, ਉਸ ਦੇ ਵਿੱਚ ਕਹਿੰਦੇ ਵੀ ਵੈਰੀਫਾਈ ਕੀਤੀ ਜਾਊਗੀ ਆਇਡੈਂਟੀਟੀ ਤੇ ਵੋਟਰ ਇਲੈਕਸ਼ਨ, ਫੈਡਰਲ ਇਲੈਕਸ਼ਨ ਵੋਟਰ ਜਿਹੜੀ ਐਲੀਜੀਬਿਲਟੀ ਆ ਉਹ ਤਿਆਰ ਜਿਹੜੀ ਉਸ ਤੇ ਜਿਹੜਾ ਉਹ ਪੱਕਿਆਂ ਯਕੀਨੀ ਜਿਹੜਾ ਉਹ ਬਣਾਇਆ ਜਾਊਗਾ। ਕਹਿੰਦੇ ਵੀ ਫੈਡਰਲ ਸਰਕਾਰ ਦੀ ਇਹਨਾਂ ਨੇ ਆਪਣੇ ਐਗਜ਼ੈਕਟਿਵ ਆਰਡਰ ਦੇ ਵਿੱਚ ਇਹ ਕੀਤਾ ਆ ਵੀ ਆਰਟੀਕਲ 2 ਦੇ ਤਹਿਤ ਇਹ ਡਿਊਟੀ ਆ ਅਨਅਵੋਇਡੇਬਲ, ਜਿਸ ਤੋਂ ਭੱਜਿਆ ਨਹੀਂ ਜਾ ਸਕਦਾ। ਸੰਵਿਧਾਨ ਦੀ ਦੂਜੀ ਜਿਹੜੀ ਆਰਟੀਕਲ ਉਸ ਦੇ ਵਿੱਚ ਵੀ ਫੈਡਰਲ ਲਾ ਨੂੰ ਐਨਫੋਰਸ ਕੀਤਾ ਜਾਵੇ ਤੇ ਜਿਹੜੀਆਂ ਵੀ ਕੋਈ ਵਾਇਲੇਸ਼ਨ ਫੈਡਰਲ ਕ੍ਰਿਮੀਨਲ ਲਾ ਦੀਆਂ ਹੋ ਰਹੀਆਂ ਆ ਉਹਨੂੰ ਰੋਕਿਆ ਜਾਵੇ ਤੇ ਪਬਲਿਕ ਦਾ ਜਿਹੜਾ ਭਰੋਸਾ ਆ ਇਲੈਕਸ਼ਨਸ ਦੇ ਵਿੱਚ, ਉਹਦੇ ਆਊਟਕਮਸ ਦੇ ਵਿੱਚ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ। ਸੋ ਕਹਿੰਦੇ ਵੀ ਇਸੇ ਦੇ ਤਹਿਤ ਹੀ ਅੱਜ ਜਿਹੜਾ ਐਗਜ਼ੈਕਟਿਵ ਆਰਡਰ ਆਪਾਂ ਤਿਆਰ ਜਿਹੜਾ ਕਰ ਰਹੇ ਆ ਵੀ ਲਿਸਟਾਂ ਤਿਆਰ ਕਰੋ ਸਿਟੀਜ਼ਨਸ ਦੀਆਂ, ਹਰ ਇੱਕ ਸੂਬੇ ਵਾਲੇ ਜਿਹੜੇ ਉਹ ਕਰਨ ਤੇ USPS ਵਾਲੇ ਜਿਹੜੇ ਮੇਲ ਇਨ ਬੈਲਟਸ ਆ ਉਹ ਬਲੌਕ ਕਰਨ ਜਿਹੜਾ ਕੋਈ ਉਸ ਲਿਸਟ ਦੇ ਉੱਤੇ ਨਹੀਂ ਆ। ਸੋ ਇਹਨਾਂ ਨੇ ਟੋਟਲੀ ਹਰਜੋਤ ਸਿੰਘ ਜੀ ਮੇਲ ਇਨ ਬੈਲਟਸ ਨਹੀਂ ਰੋਕੇ, ਇਸ ਦੇ ਤਹਿਤ ਉਹਨਾਂ ਲੋਕਾਂ ਦੇ ਰੋਕਣ ਦੀ ਇਸ ਦੇ ਜ਼ਰੀਏ ਜਿਹੜੀ ਉਹ ਕੋਸ਼ਿਸ਼ ਕੀਤੀ ਆ ਜਿਹੜੇ ਇਸ ਲਿਸਟ ਦੇ ਉੱਤੇ ਨਹੀਂ ਹੋਣਗੇ। ਇੱਕ ਪਾਸੇ ਟਰੰਪ ਹੁਣੀ ਇਹ ਕਹਿੰਦੇ ਆ ਵੀ 2 ਤੋਂ 3 ਹਫ਼ਤੇ 'ਚ ਆਪਾਂ ਬਾਹਰ ਆ ਰਹੇ ਹਾਂ ਇਰਾਨ ਤੋਂ, ਹੁਣ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਦੂਸਰੇ ਪਾਸੇ US ਦੀਆਂ ਜਿਹੜੀਆਂ ਗਰਾਊਂਡ ਫੋਰਸਿਸ ਆ ਉਹ ਆਲਰੇਡੀ ਮਿਡਲ ਈਸਟ ਦੇ ਵਿੱਚ ਪਹੁੰਚ ਗਈਆਂ ਹੈਗੀਆਂ। ਕਹਿੰਦੇ ਵੀ 2500 ਦੇ ਕਰੀਬ ਜਿਹੜੇ ਮਰੀਨਸ ਆ ਉਹ ਆਲਰੇਡੀ ਡਿਪਲੋਏ ਕੀਤੇ ਗਏ ਹੈਗੇ USS ਟ੍ਰਿਪਲੀ ਦੇ ਉੱਤੇ। ਸੋ ਇਹ ਜਿਹੜੇ ਮਰੀਨਸ ਆ ਬਹੁਤ ਹੀ ਹਾਰਡਕੋਰ ਜਿਹੜੇ ਫੌਜੀ ਹੁੰਦੇ ਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਜਿਹੜਾ ਕੰਮ ਕਰਦੇ ਹੈਗੇ ਆ। 82nd 에ਅਰਬੋਰਨ ਡਿਵੀਜ਼ਨ ਦੇ ਜੋ ਹੈਗੇ ਆ ਫੌਜੀ, ਉਹਨਾਂ ਨੂੰ ਵੱਖ-ਵੱਖ ਜਿਹੜੇ ਯੂਨਿਟਸ ਆ, ਲੋਕੇਸ਼ਨਸ ਆ ਉੱਥੇ ਲਾਇਆ ਜਾਊਗਾ ਜੋ ਕਿ ਕਹਿੰਦੇ ਵੀ ਟ੍ਰੇਨਸ ਨੂੰ ਸੀਜ਼ ਕਰ ਸਕਦੇ ਆ, ਐਮਰਜੈਂਸੀ ਰਿਸਪੌਂਸ ਲਈ ਕੰਮ ਕਰ ਸਕਦੇ ਆ, ਅਰਲੀ ਸਟੇਜ ਕੰਬੈਟ ਡਿਪਲੋਇਮੈਂਟ ਲਈ ਕੰਮ ਕਰ ਸਕਦੇ ਹੈਗੇ ਆ। ਸੋ ਪ੍ਰੈਸ਼ਰ ਬਹੁਤ ਹੈ ਟਰੰਪ ਉਹਨਾਂ ਤੇ ਵੀ ਗਰਾਊਂਡ ਟਰੂਪ ਨਹੀਂ ਜਾਣੇ ਚਾਹੀਦੇ, ਪਰ ਆਲਰੇਡੀ ਮਿਡਲ ਈਸਟ 'ਚ ਪਹੁੰਚ ਚੁੱਕੇ ਆ ਪਰ ਡਿਪਲੋਏ ਨਹੀਂ ਹੋਏ ਹੈਗੇ। 2500 ਪਹੁੰਚ ਚੁੱਕੇ ਆ। ਇੱਕ ਟਾਈਮ ਦੇ ਉੱਤੇ ਤਾਂ ਇਹਨਾਂ ਨੇ ਕਿਹਾ ਸੀ ਵੀ 10,000 ਦੇ ਕਰੀਬ ਵੀ ਜਿਹੜੇ ਆ ਉਹ ਮਰੀਨ ਉੱਥੇ ਪਹੁੰਚਣਗੇ। ਇਰਾਨ ਦੇ ਪਾਰਲੀਮੈਂਟ ਸਪੀਕਰ ਮੁਹੰਮਦ ਗਲੀਵਫ ਉਹਨਾਂ ਨੇ ਵਾਰਨਿੰਗ ਦਿੱਤੀ ਆ ਜੇ ਅਮਰੀਕਨ ਟਰੂਪਸ ਗਰਾਊਂਡ ਦੇ ਉੱਤੇ ਪਹੁੰਚਦੇ ਆ ਤੇ ਅਸੀਂ ਉਹਨਾਂ ਦਾ ਜਿਹੜਾ ਪੂਰਾ ਜਿਹੜਾ ਜਵਾਬ ਦੇਵਾਂਗੇ। ਜੀ, ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਚੈਡ ਬਿਆਂਕੋ ਜੋ ਕਿ ਕੈਲੀਫੋਰਨੀਆ ਦੇ ਗਵਰਨਰ ਦੇ ਕੈਂਡੀਡੇਟ ਵੀ ਹੈਗੇ ਆ ਰਹੀਆਂ ਇਲੈਕਸ਼ਨ ਦੇ ਵਿੱਚ, ਉਹਨਾਂ ਦੇ ਦੁਆਰਾ ਤਕਰੀਬਨ 1.5 ਮਿਲੀਅਨ ਤੋਂ ਵੱਧ ਜਿਹੜੀਆਂ ਬੈਲਟਸ ਆ ਉਹਨਾਂ ਨੂੰ ਆਪਣੇ ਕੋਲ ਸੀਜ਼ ਕੀਤਾ ਗਿਆ ਸੀ। ਇਹ ਕਹਿ ਕੇ ਵੀ ਅਸੀਂ ਚੈੱਕ ਕਰਨਾ ਹੈ ਕਿਉਂਕਿ ਨੰਬਰ ਜਿਹੜੇ ਕਾਊਂਟ ਆ, ਵੋਟਰ ਕਾਊਂਟ ਆ
ਤੇ ਜਿਹੜੀਆਂ ਵੋਟਾਂ ਆਈਆਂ ਆ ਉਸ ਦੇ ਵਿੱਚ ਫਰਕ ਹੈਗਾ ਆ। ਪਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਐਕਸ਼ਨ ਦੀ ਕਹਿ ਲਓ ਵੀ ਆਪੋਜੀਸ਼ਨ, ਇਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਟੇਟ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਵੀ ਇਸ ਚੀਜ਼ ਦਾ ਨੋਟਿਸ ਲੈ ਕੇ ਇਸ ਤੇ ਵਿਰੋਧਤਾ ਕੀਤੀ ਤੇ ਹੁਣ ਜਿਹੜੇ ਚੈਡ ਬਿਆੰਕੋ ਆ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਨੇ ਇਸ ਕਥਿਤ ਤੌਰ ਦੇ ਉੱਤੇ ਵੋਟਰ ਫਰਾਡ ਦਾ ਜੋ ਦਾਅਵਾ ਕਰਕੇ ਕਰ ਰਹੇ ਸੀ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਰੋਕ ਦਿੱਤਾ ਹੈਗਾ ਆ। ਇਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਤਗੜੇ ਜਿਹੜੇ ਸਪੋਰਟਰ ਵੀ ਹੈਗੇ ਆ। ਦੋ ਜਿਹੜੇ ਰਿਪਬਲਿਕਨ ਕੈਂਡੀਡੇਟ ਸਟੀਵ ਹਿਲਟਨ ਦੇ ਨਾਲ ਇਹ ਚੈਡ ਬਿਆੰਕੋ ਆ ਕੈਲੀਫੋਰਨੀਆ ਦੀ ਗਵਰਨਰਸ਼ਿਪ ਦੇ ਲਈ ਉਹ ਰਨ ਕਰ ਰਹੇ ਹੈਗੇ ਆ। ਬਿਆੰਕੋ ਨੇ ਕਿਹਾ ਵੀ ਅਸੀਂ ਹੋਲਡ ਦੇ ਉੱਤੇ ਇਸ ਲਈ ਪਾ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਵੀ ਪੋਲੀਟੀਕਲੀ ਮੋਟੀਵੇਟਡ ਲਾਸੂਟ ਤੇ ਕੋਰਟ ਫਾਈਲਿੰਗ ਇਸ ਤੇ ਉਲਟ ਜਿਹੜੀਆਂ ਉਹ ਹੋਣਗੀਆਂ। ਚੈਡ ਬਿਆੰਕੋ ਕੱਲੇ ਹੀ ਕਈ ਮਹੀਨਿਆਂ ਤੋਂ ਇਹ ਜਿਹੜੇ ਐਲੀਗੇਸ਼ਨਸ ਆ ਵੋਟਰ ਫਰਾਡ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਦਾਅਵਾ ਕਰ ਰਹੇ ਆ ਵੀ ਅਨਲਾਫੁਲੀ ਕਈ ਲੋਕਾਂ ਨੇ ਜਿਨ੍ਹਾਂ ਦਾ ਬਣਦਾ ਵੀ ਨਹੀਂ ਸੀ ਹੱਕ ਉਹਨਾਂ ਨੇ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਆ ਜਿਹਦੇ ਕਰਕੇ ਜਿਹੜੀ ਪ੍ਰੋਪ 50 ਆ ਉਸ ਨੂੰ ਪਾਸ ਕਰ ਦਿੱਤਾ ਗਿਆ ਸੀਗਾ। ਸੋ ਉਸੇ ਦੀ ਵੋਟਰ ਫਰਾਡ ਦਾ ਦਾਅਵਾ ਕਰਕੇ ਇਹਨਾਂ ਨੇ ਜਿਹੜੇ ਬੈਲਟਸ ਆ ਉਹ ਸੀਜ਼ ਕੀਤੇ ਸੀਗੇ। ਪਰ ਹੁਣ ਕੇਸ ਹੋਣ ਦੇ ਡਰ ਖਣੋ ਜਾਂ ਕਹਿ ਲਓ ਵੀ ਉਹ ਕਹਿੰਦੇ ਵੀ ਪੋਲੀਟੀਕਲੀ ਮੋਟੀਵੇਟਡ ਆ ਉਹਦੇ ਕਰਕੇ ਫਿਰ ਇਹਨਾਂ ਨੇ ਹੁਣ ਉਸ ਇਨਵੈਸਟੀਗੇਸ਼ਨ ਨੂੰ ਜਾਂਚ ਨੂੰ ਵਿੱਚੇ ਹੀ ਰੋਕ ਦਿੱਤਾ ਹੈ। ਪਿਛਲੇ ਮਹੀਨਿਆਂ ਦੇ ਦੌਰਾਨ ਇੱਕ ਡਾਕਾ ਦੇ ਅੰਡਰ ਰਹਿ ਰਹੀ ਬੀਬੀ ਨੂੰ ਡਿਪੋਰਟ ਕਰ ਦਿੱਤਾ ਸੀ ਜਦ ਕਿ ਉਹਦੀ ਜਿਹੜੀ ਇੱਕ ਬੱਚੀ ਆ ਉਹ ਇੱਥੇ ਦੀ ਬੌਰਨ ਸੀਗੀ। ਸੋ ਹੁਣ ਕੈਲੀਫੋਰਨੀਆ ਦੀ ਰਹਿਣ ਵਾਲੀ ਇਹ ਮਦਰ ਆਪਣੀ ਬੱਚੀ ਦੇ ਨਾਲ ਜੁਆਇਨ ਕਰ ਗਈ ਹੈਗੀ ਆ ਕਿਉਂਕਿ ਜੱਜ ਨੇ ਇਹ ਆਰਡਰ ਦਿੱਤਾ ਸੀ ਵੀ ਜੋ ਮਰੀਆ ਡੀ ਅਸੂਜ਼ ਐਸਟਰਾਡਾ ਯੂਰੇਜ਼ ਜੋ ਆ ਇਹ ਸੈਕਰਾਮੈਂਟੋ ਦੀ ਰਹਿਣ ਵਾਲੀ ਆ, ਡਾਕਾ ਰੈਸੀਪੀਐਂਟ ਆ ਤੇ ਇਸ ਨੂੰ ਗਲਤ ਜਿਹੜਾ ਡਿਪੋਰਟ ਕੀਤਾ ਗਿਆ ਸੀ ਮੈਕਸੀਕੋ ਨੂੰ ਜੀ ਤੇ ਹੁਣ ਜਿਹੜੀ ਆ ਉਸ ਨੂੰ ਵਾਪਸ ਮੈਕਸੀਕੋ ਤੋਂ ਫੇਰ ਲਿਆਂਦਾ ਗਿਆ ਆ ਤੇ ਉਹ ਆਪਣੀ ਬੇਟੀ ਦੇ ਨਾਲ ਜੁਆਇਨ ਕਰ ਗਈ ਹੈਗੀ ਆ ਕੈਲੀਫੋਰਨੀਆ ਦੇ ਵਿੱਚ। ਜੀ ਯੂਐਸ ਦਾ ਇੱਕ ਮਰੀਨ ਉਸ ਨੂੰ ਅੱਜ ਡਿਟੇਨ ਕੀਤਾ ਗਿਆ ਕੈਲੀਫੋਰਨੀਆ ਦੇ ਇੱਕ 에ਅਰਪੋਰਟ ਦੇ ਉੱਤੇ ਜਦ TSA ਵਾਲਿਆਂ ਨੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਜਦੋਂ ਉਹ ਜਹਾਜ਼ ਤੇ ਚੜ੍ਹਨ ਲੱਗਾ ਸੀ ਉਸ ਤੋਂ ਪਹਿਲਾਂ ਜਿਹੜੇ ਉਹਦੇ ਚੈੱਕਡ ਬੈਗ ਆ ਉਸ ਦਾ ਨਿਰੀਖਣ ਕੀਤਾ ਤੇ ਉਸ ਦੇ ਵਿੱਚ 25 mm ਇੱਕ ਐਕਸਪਲੋਸਿਵ ਰਾਉਂਡ ਲਾਈਵ ਜਿਹੜਾ ਐਕਸਪਲੋਸਿਵ ਰਾਉਂਡ ਆ ਉਹ ਉਹਨਾਂ ਨੂੰ ਉੱਥੇ ਪ੍ਰਾਪਤ ਹੋਇਆ। ਇਹ ਪਾਮ ਸਪ੍ਰਿੰਗ ਇੰਟਰਨੈਸ਼ਨਲ 에ਅਰਪੋਰਟ ਦੀ ਜਿਹੜੀ ਘਟਨਾ ਆ ਉਹ ਦੱਸੀ ਜਾ ਰਹੀ ਆ। ਪਾਮ ਸਪ੍ਰਿੰਗ ਪੁਲਿਸ ਡਿਪਾਰਟਮੈਂਟ ਨੇ ਅੱਜ ਇਹ ਜਿਹੜੀ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਆ। ਮਰੀਨ ਕਹਿੰਦੇ ਵੀ ਉਹਨਾਂ ਨੇ ਇਨਵੈਸਟੀਗੇਟਰਸ ਨੂੰ ਦੱਸਿਆ ਵੀ ਉਸ ਨੂੰ ਇਹ ਜਿਹੜਾ ਲਾਈਵ ਰਾਉਂਡ ਐਮੂਨੇਸ਼ਨ ਆ ਉਹ ਫੀਲਡ ਦੇ ਵਿੱਚ ਮਿਲਿਆ ਸੀ ਤਕਰੀਬਨ ਸਾਲ ਕੁ ਪਹਿਲਾਂ ਤੇ ਕਹਿੰਦਾ ਮੈਂ ਸੋਚ ਰਿਹਾ ਸੀਗਾ ਵੀ ਸ਼ਾਇਦ ਇਹ ਲਾਈਵ ਨਹੀਂ ਹੈਗਾ। ਕਾਫੀ ਜ਼ਿਆਦਾ ਕਹਿੰਦੇ ਵੀ ਉਸ ਨੂੰ ਜੰਗ ਤੇ ਲੱਗੀ ਹੋਈ ਸੀ, ਕਰੋਜਨ ਦੇ ਲੱਗੀ ਹੋਈ ਸੀ ਤੇ ਓਰੀਜਨਲ ਕਹਿੰਦੇ ਵੀ ਆਇਡੈਂਟੀਫਾਈ ਕਰਨਾ ਪੇਂਟ ਮਾਰਕਿੰਗ ਤੋਂ ਉਹ ਵਿਜ਼ੀਬਲ ਜਿਹੜੇ ਉਹ ਨਹੀਂ ਸੀਗੇ। ਸੋ ਰਿਵਰਸਾਈਡ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਐਕਸਪਲੋਸਿਵ ਆਰਡੀਨੈਂਸ ਡਿਸਪੋਜ਼ਲ ਟੀਮ ਆ ਉਹਨਾਂ ਨੇ ਐਕਸ-ਰੇ ਟੈਕਨੋਲੋਜੀ ਦੇ ਨਾਲ ਕਨਫਰਮ ਕੀਤਾ ਵੀ ਇਹ ਲਾਈਵ ਰਾਉਂਡ ਹੈਗਾ ਆ ਤੇ ਫਿਰ I-10 ਦੇ ਲਾਗੇ ਜਾ ਕੇ ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਸੀਗਾ। ਪਰ ਇਸ ਮਾਮਲੇ ਦੇ ਵਿੱਚ ਇੱਕ US ਮਰੀਨ ਆ ਉਸ ਨੂੰ ਜ਼ਰੂਰ ਡਿਟੇਨ ਹੋਣਾ ਪਿਆ। ਫ੍ਰਿਜ਼ਨੋ ਦੇ ਵਿੱਚ ਅੱਜ ਇੱਕ 30 ਸਾਲਾਂ ਦੇ ਨੌਜਵਾਨ ਨੂੰ ਸਟਾਰਬਕ ਦੇ ਪਾਰਕਿੰਗ ਲਾਟ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ। 30 ਸਾਲਾਂ ਦਾ ਡਨੀਲੋ ਰੋਡਸ ਫ੍ਰਿਜ਼ਨੋ ਦਾ 6ਵਾਂ ਹੋਮੋਸਾਈਡ ਵਿਕਟਮ ਹੋ ਗਿਆ ਹੈਗਾ ਆ ਇਸ ਮਹੀਨੇ ਦੇ ਵਿੱਚ ਮਾਰਚ ਦੇ ਵਿੱਚ। ਕਿਲਰ ਜਿਹੜਾ ਆ ਜਿਹਨੇ ਮਾਰੀਆਂ ਗੋਲੀਆਂ ਉਹ ਪਤਾ ਨਹੀਂ ਲੱਗ ਸਕਿਆ ਕੌਣ ਹੈਗਾ ਆ। ਆਫੀਸਰਸ ਨੇ ਰੋਡਸ ਨੂੰ ਸਟਾਰਬਕ ਦੀ ਪਾਰਕਿੰਗ ਲਾਟ ਦੇ ਵਿੱਚ ਜਿਹੜਾ ਆ ਅੱਜ ਨਹੀਂ ਐਕਚੁਅਲੀ ਸੰਡੇ ਈਵਨਿੰਗ ਨੂੰ ਪਾਇਆ ਗਿਆ ਸੀ ਤੇ ਕਹਿੰਦੇ ਪਏ ਉਹਨੂੰ ਅਪਰ ਬਾਡੀ ਦੇ ਉੱਤੇ ਸ਼ਾਟ ਕੀਤਾ ਗਿਆ ਸੀ। ਜਿਹੜੇ ਇਨਵੈਸਟੀਗੇਟਰਸ ਆ ਉਹ ਕਹਿੰਦੇ ਪਈ ਜਿਹੜਾ ਵਿਕਟਮ ਸੀ ਉਹ ਤੁਰ ਕੇ ਇਸ ਲੋਕੇਸ਼ਨ ਦੇ ਉੱਤੇ ਗਿਆ ਸੀਗਾ ਤੇ ਉਹਨੂੰ ਲੱਗਦਾ ਵੀ ਉਹਨੂੰ ਉੱਥੇ ਕੁਝ ਬੰਦੇ ਜਾਣਦੇ ਵੀ ਸੀਗੇ। ਲੈਫਟੀਨੈਂਟ ਵੈਲਸ ਉਹਨਾਂ ਨੇ ਇਹ ਕਿਹਾ ਵੀ ਇਨਸੀਡੈਂਟ ਪੂਰੀ ਦੀ ਪੂਰੀ ਜਿਹੜੀ ਆ ਉਹ ਸਰਵੇਲੈਂਸ ਵੀਡੀਓ ਦੇ ਵਿੱਚ ਕੈਪਚਰ ਹੋਈ ਹੈਗੀ ਆ। ਸੋ ਹੁਣ ਗੋਲੀਆਂ ਚਲਾਉਣ ਵਾਲਾ ਜੋ ਆ ਉਸ ਦੀ ਉਹ ਜਿਹੜੀ ਖੋਜ ਕਰ ਰਹੇ ਆ ਪੁਲਿਸ ਵਾਲੇ ਤੇ ਇਹ ਬੜਾ ਪੋਪੂਲੇਟਡ ਏਰੀਆ ਆ ਸਟਾਰਬਕ ਦਾ, ਕਹਿੰਦੇ ਕਾਫੀ ਰਸ਼ ਹੁੰਦਾ ਆ ਫਿਰ ਵੀ ਜਿਹੜਾ ਲੋਕਾਂ ਦੇ ਸਾਹਮਣੇ ਇਸ ਨੂੰ ਗੋਲੀਆਂ ਮਾਰ ਕੇ ਸ਼ਰੇਆਮ ਮਾਰ ਦਿੱਤਾ ਗਿਆ। ਜੀ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਜਿਹੜੇ ਉਹ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਨੂੰ ਜਾਂਦੇ ਜਾਂਦੇ ਜੇ ਮਾਰਕੀਟਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ
ਤਾਂ ਡਾਓ ਜੋਨ ਅੱਜ ਕਾਫੀ ਵੱਡੀ ਜਿਹੜੀ ਇਸ ਦੇ ਵਿੱਚ ਛਾਲ ਵੱਜੀ, ਕਿਉਂਕਿ ਅੱਜ ਇੱਕ ਵਾਰੀ ਫੇਰ ਟਰੰਪ ਹੋਣਾ ਨੇ ਇਹ ਕਿਹਾ ਸੀਗਾ ਵੀ ਆਪਾਂ ਬਹੁਤ ਜਲਦ ਲੜਾਈ ਚੋਂ ਜਿਹੜੇ ਉਹ ਬਾਹਰ ਆ ਰਹੇ ਆ। ਸੋ ਇਸ ਦੀ ਜਿਹੜੀ ਖੁਸ਼ੀ ਆ ਉਹ ਲੋਕਾਂ ਨੇ ਜ਼ਰੂਰ ਮਨਾਈ, ਇਨਵੈਸਟਰਸ ਨੇ ਖਾਸ ਕਰਕੇ। ਡਾਓ ਜੋਨ ਅੱਜ 1100 ਤੇ 25 ਪੁਆਇੰਟ ਤਕਰੀਬਨ 2.5% ਵੱਧ ਕੇ 46,342 ਤੇ ਬੰਦ ਹੋਇਆ। S&P 185 ਪੁਆਇੰਟ ਵੱਧ ਕੇ 6529, ਨੈਸਡੈਕ 700 ਤੇ 96 ਪੁਆਇੰਟ ਵੱਧ ਕੇ 21,591 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4700 ਤੇ $39 ਪ੍ਰਤੀ ਆਉਂਸ। ਅਮਰੀਕਾ 'ਚ ਕੱਚੇ ਤੇਲ ਦੀ ਕੀਮਤ $100 ਤੇ $2 ਪ੍ਰਤੀ ਟਰੋਏ ਆਉਂਸ ਕੱਚੇ ਤੇਲ ਦੀ ਜਿਹੜੀ ਉਹ ਕੀਮਤ ਰਹੀ। 10 year yield 4.3%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,243 ਤੇ ਇਥੀਰੀਅਮ $2112 ਦੇ ਬਰਾਬਰ ਚੱਲ ਰਿਹਾ ਹੈ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 80 ਪੈਸੇ, ਇੰਡੀਆ ਦੇ $93 ਤੇ 47 ਪੈਸੇ। ਇਸੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।